ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਇਸੇ ਪੂਰੇ ਪ੍ਰਕਰਨ ਦੇ ਵਿੱਚ ਹੀ, ਪੂਰੇ ਪ੍ਰਕਰਨ ਦੇ ਬਾਰੇ ਹੀ। ਅੰਮ੍ਰਿਤਪਾਲ ਮਾਮਲੇ ਨੇ ਭੁਲਾਇਆ ਬਿਸ਼ਨੋਈ ਬਜਟ ਤੇ ਮੂਸੇਵਾਲੇ ਦਾ ਮਾਮਲਾ। ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਈ ਵਾਰ। ਆਪਾਂ ਇਹ ਪ੍ਰੋਗਰਾਮ ਕਰਨ ਤੋਂ ਪਹਿਲਾਂ ਵੀ ਜਦੋਂ ਆਪਣੀ ਗੱਲਬਾਤ ਹੁੰਦੀ ਹੈ, ਆਪਾਂ ਉਹ 'ਚ ਵੀ ਇਹ ਖਾਸੇ ਪ੍ਰਗਟਾਉਂਦੇ ਸੀ ਜਾਂ ਜੀ। ਇਹ ਚਰਚਾਵਾਂ ਨਿਕਲ ਕੇ ਆਉਂਦੀਆਂ ਵੀ ਰਹੀਆਂ ਸੀ ਕਿ ਇਹ ਹਾਂਜੀ। ਸਾਰਾ ਕੁਝ ਹੋਣਾ ਸੀ, ਹੂੰ। ਪਰ ਇਹ ਕਹਿੰਦੇ 22 ਤਰੀਕ ਤੋਂ ਬਾਅਦ ਹੋਣਾ ਸੀ। ਠੀਕ ਹੈ। ਬਜਟ ਸੈਸ਼ਨ, G20 ਸੰਮੇਲਨ, ਸਾਰਾ ਕੁਝ ਨਿਬੜ ਜਾਣਾ ਸੀ, ਉਹ ਤੋਂ ਬਾਅਦ ਹੋਣਾ ਸੀ, ਇਹ ਹੋਣਾ ਸੀ। ਪਰ ਇਹ 22 ਵਾਲਾ ਜਾਂ 22 ਤੋਂ ਬਾਅਦ ਵਾਲਾ ਆਪਰੇਸ਼ਨ 18 ਨੂੰ ਹੀ ਕਿਉਂ ਕਰਨਾ ਪਿਆ? ਜੀ। ਕੀ ਸਰਕਾਰ ਇੰਨੀ ਮੁਸੀਬਤ 'ਚ ਘਿਰ ਗਈ ਸੀ, ਹਾਂਜੀ, ਜਾਂ ਸੱਚਮੁੱਚ ਕੁਝ ਵੱਡਾ ਜਿਹੜੀ ਉਹ ਯਾਤਰਾ ਸ਼ੁਰੂ ਕਰਨੀ ਹੈ ਜੀ ਕਹਿੰਦੇ ਕਿ ਉਹ ਐਡੀ ਬੜੀ ਹੋਣ ਵਾਲੀ ਸੀ ਉਹਦੇ ਕਾਰਨ, ਜਾਂ ਸਿੱਧੂ ਮੂਸੇਵਾਲੇ ਦੀ ਬਰਸੀ? ਉਹ ਤੋਂ ਡਰ ਸੀ ਕਿ ਸਾਰਾ ਇਕੱਠ ਉੱਥੇ ਹੋ ਜਾਣਾ, ਕਿਉਂਕਿ ਉਹ ਸਾਰਾ ਨਜ਼ਲਾ ਸਰਕਾਰ ਤੇ ਹੀ ਡਿੱਗਣਾ ਸੀ। ਤੇ ਹੁਣ ਵੀ ਡਿੱਗਿਆ, ਪਰ ਉਹ ਉਹਨਾਂ ਉੱਠਿਆ ਨਹੀਂ ਜਿੰਨਾ ਉੱਠਣਾ ਸੀ ਉਹ ਮੁੱਦਾ। ਤੇ ਇਹ ਕਾਰਨ, ਜਾਂ ਫਿਰ ਬਿਸ਼ਨੋਈ ਦੀ, ਲਾਰੈਂਸ ਬਿਸ਼ਨੋਈ ਦੀ ਇੱਕ ਤੋਂ ਬਾਅਦ ਇੱਕ 2 ਇੰਟਰਵਿਊਆਂ ਉੱਪਰੋਂ ਥਲੀ, ਤੇ ਜਿਹੜੀ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਦੀ, ਪੁਲਿਸ ਅਧਿਕਾਰੀਆਂ ਦੀ ਹੀ ਗੱਲ ਨੂੰ ਕੱਟਦੀ ਸੀ। ਉਹ ਕਹਿੰਦੇ ਸੀ ਸਾਡੀ ਜੇਲ੍ਹ 'ਚ ਨਹੀਂ ਹੋਇਆ, ਸਾਡੀ ਬੈਰਕ 'ਚ ਨਹੀਂ ਹੋਇਆ, ਆਹ ਕੱਪੜੇ ਹੋਰ ਨੇ, ਉਹਦੀ ਸ਼ਕਲ ਹੋਰ ਹੈ, ਉਹਦੀ ਦਾੜੀ ਕੱਟੀ ਹੈ, ਉਹਦੇ ਮੁੱਛਾਂ ਨਹੀਂ, ਉਹਦੇ ਵਾਲ ਨਹੀਂ ਐਡੇ ਬੜੇ। ਉਹ ਕਹਿੰਦਾ ਲਓ ਜਿਹੜੀ ਪੁਲਿਸ ਨੇ ਫੋਟੋ ਦਿੱਤੀ ਉਹੀ ਫੋਟੋ ਚੱਕੋ, ਉਹੀ ਕੱਪੜੇ ਚੱਕੋ, ਉਹੀ ਦਾੜੀ ਮੁੱਛਾਂ ਚੱਕੋ, ਉਹੀ ਚਿਹਰਾ ਮੋਰਾ ਚੱਕੋ, ਆਹ ਬੈਰਕ ਦੇਖ ਲਓ। ਜੀ ਸਹੀ ਹੈ। ਇਸ ਸਰਕਾਰ ਬੁਰੀ ਤਰ੍ਹਾਂ ਕਰ ਗਈ ਸੀ ਜੀ। ਤੀਸਰਾ, ਬਜਟ ਦੇ ਵਿੱਚ ਜਿਹੜੇ ਦੰਗ ਜਿਵੇਂ ਮਾਰੇ ਸੀ ਉਹਦੇ ਵਿੱਚ ਕਿ ਭਾਈ ਤੁਸੀਂ 3000 ਕਰੋੜ ਦਾ ਹਰ ਮਹੀਨੇ ਤੁਸੀਂ ਲੋਨ ਲਈ ਜਾਂਦੇ ਹੋ ਜੀ। 30,000 ਕਰੋੜ ਤੋਂ ਵੱਧ 30 ਹੈ ਪਿਛਲੇ ਸਾਲ ਲੈ ਲਿਆ, ਹੁਣ ਤੁਸੀਂ ਇਸ ਸਾਲ 'ਚ ਫਿਰ 34,000 ਕਰੋੜ ਤੋਂ ਉੱਪਰ ਲੈ ਲੈਣਾ। 4 ਲੱਖ ਕਰੋੜ ਨੂੰ ਲੋਨ ਚੜ੍ਹਨ ਵਾਲਾ ਹੋ ਗਿਆ, ਹੈ ਨਾ, 4,000 ਲੱਖ ਕਰੋੜ ਦਾ ਉਹ ਕਿੱਥੇ ਜਾਣਾ ਸਾਰਾ ਕੁਝ? ਜੀ। ਤੇ ਇਸ ਲਈ ਸਰਕਾਰ ਆਪਣੇ ਹੀ ਬਜਟ 'ਚ, ਆਪਣੀਆਂ ਹੀ ਜੇਲ੍ਹਾਂ ਦੀ ਕਾਰਗੁਜ਼ਾਰੀ 'ਚ, ਜੀ, ਆਪਣੇ ਹੀ ਅੰਦਰ ਬੈਠੇ ਕੈਦੀਆਂ ਦੇ ਲਈ, ਪੰਜਾਬ 'ਚ ਨੈਟ ਬੰਦ ਆ ਤੇ ਕੈਦੀਆਂ ਨੂੰ ਲਾਈਟ ਵੀ ਮਿਲਦੀ ਆ, ਨੈਟ ਵੀ ਮਿਲਦਾ ਹੈ, ਸਾਫ਼ ਵੀਡੀਓ ਵੀ ਮਿਲਦੀ ਆ ਤੇ ਇੰਟਰਵਿਊ ਵੀ ਹੁੰਦੀਆਂ। ਤੇ ਉਹ 'ਚ ਜਿਸ ਕਦਰ ਘਿਰੀ ਸੀ, ਉਹ ਸਾਰੇ ਮਸਲਿਆਂ 'ਚੋਂ ਕੀ ਹੁਣ ਅੰਮ੍ਰਿਤਪਾਲ ਦੇ ਮਸਲੇ ਨੇ ਬਚਾਤਾ? ਕੀ ਬਜਟ ਸੈਸ਼ਨ ਦਾ ਮਾਮਲਾ ਖਤਮ ਹੋ ਗਿਆ? ਕੀ ਬਿਸ਼ਨੋਈ ਦੇ ਮਾਮਲੇ ਤੇ ਜਵਾਬ ਤਲਬੀ ਖਤਮ ਹੋ ਗਈ? ਕੀ ਸਿੱਧੂ ਮੂਸੇਵਾਲਾ ਮਾਮਲਾ ਖਤਮ ਹੋ ਗਿਆ? ਕੀ ਪੰਜਾਬ 'ਚੋਂ ਬੇਅਦਬੀਆਂ ਵਾਲਾ, ਤੁਸੀਂ ਕੋਟਕਪੂਰੇ ਵਾਲਾ ਮਾਮਲਾ ਆ ਗਿਆ, ਬਹਿਬਲ ਕਲਾਂ ਬਰਗਾੜੀ ਵਾਲਾ ਮਾਮਲਾ ਕਿੱਥੇ ਗਿਆ? ਕੀ ਖਤਮ ਹੋ ਗਿਆ? ਕਿ ਜੀਰਾ ਸ਼ਰਾਬ ਫੈਕਟਰੀ ਵਾਲਾ ਮਾਮਲਾ ਖਤਮ ਹੋ ਗਿਆ? ਕਿ ਬੰਦਾ ਸਿੰਘ ਦੀ ਰਿਹਾਈ ਦਾ ਸਵਾਲ ਖਤਮ ਹੋ ਗਿਆ, ਬੰਦੀ ਸਿੰਘਾਂ ਵਾਲਾ? ਜੀ ਬਿਲਕੁਲ ਸਹੀ ਹੈ। ਕੀ ਉਹ ਸਾਰੇ ਮਾਮਲੇ ਮੁੱਕ ਗਏ? ਕੀ ਇਹ ਸਾਰਾ ਅੰਮ੍ਰਿਤਪਾਲ ਵਾਲੇ ਮਾਮਲੇ ਨਾਲ ਸਰਕਾਰ ਨੂੰ ਲੱਗਦਾ ਕਿ ਕੋਈ ਨਾ, ਇਹਦੀ ਚਰਚਾ ਕਰਾਓ, ਸ਼ਾਇਦ ਇਹਦੇ ਨਾਲ ਸਾਡਾ ਇੱਕ ਪਾਸਾ ਜੇ ਖਿਲਾਫ ਜਾਂਦਾ ਤਾਂ ਸ਼ਾਇਦ ਕੋਈ ਇੱਕ ਵੱਡੀ ਧਿਰ ਸਾਡੀ ਝੋਲੀ 'ਚ ਡਿੱਗ ਜਾਵੇ, ਸਾਡੀ ਨਹੀਂ ਤਾਂ ਜਿਹਦੀ 'ਚ ਪਵਾਉਣੀ ਆ ਉਹਦੀ ਪੈ ਜਾਵੇ। ਸਹੀ ਹੈ। ਕਿਉਂਕਿ ਜਿਹਨੂੰ ਬਚਾਉਣੇ ਰਾਜਸਥਾਨ ਜਾ ਰਹੇ ਨੇ, ਜਿਹਨੂੰ ਬਚਾਉਣੇ ਗੁਜਰਾਤ ਗਏ ਸੀ, ਕਿ ਉਸੇ ਨੂੰ ਸੌਂਪਣ ਪੰਜਾਬ ਆਏ ਨੇ? ਜੀ। ਵੱਡਾ ਸਵਾਲ ਖੜਾ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੀ ਹੁਣ ਸ਼ਾਖ ਬਣਾ ਰਹੀ ਆ, ਜਾਂ ਆਪਣੇ ਮੁੱਖ ਮੰਤਰੀ ਦੀ ਸ਼ਾਖ ਖਰਾਬ ਕਰ ਰਹੀ ਆ? ਜੀ। ਤੇ ਆਪਣੇ ਮੁੱਖ ਮੰਤਰੀ ਦੀ ਸ਼ਾਖ ਖਰਾਬ ਕਰਕੇ ਕਿਹਦੀ ਸ਼ਾਖ ਵਧਾਉਣੀ ਆ? NIA ਕਿਹਦਾ ਹੈ? NSA ਕਿਹਦੇ ਇਸ਼ਾਰੇ ਤੇ ਲੱਗਦਾ ਹੈ? ED CBI ਕਿਹਦੀਆਂ ਨੇ? ਬਿਲਕੁਲ ਸਹੀ ਹੈ। ਠੀਕ ਹੈ, ਇਸ ਲਈ ਕਿਹਦੀ ਝੋਲੀ ਪਾਉਣਾ ਪੰਜਾਬ, ਜਾਂ ਪੰਜਾਬ ਦਾ ਇੱਕ ਖਾਸ ਵਰਗ? ਜੀ। ਕੀ ਇਹ ਸਾਰਾ ਕੁਝ? ਇਸ ਲਈ ਬਜਟ ਸੈਸ਼ਨ ਅੱਜ ਸ਼ੁਰੂ ਹੈ ਦੁਬਾਰਾ, ਉਹਦਾ ਆਖਰੀ ਬੈਠਕ ਅੱਜ ਹੈ, ਤੇ ਉਸ ਦੇ ਵਿੱਚ ਕਿਤੇ ਤਾਂ ਅੱਜ ਜੇਕਰ ਰੂਟੀਨ 'ਚ ਹੁੰਦਾ ਤਾਂ ਬਿਸ਼ਨੋਈ ਵਾਲਾ ਮਾਮਲਾ ਚੱਕ ਹੋਣਾ ਸੀ, ਸਿੱਧੂ ਮੂਸੇਵਾਲਾ ਮਾਮਲਾ ਚੱਕ ਹੋਣਾ ਸੀ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਬਜਟ ਦੇ ਉੱਤੇ ਬਹਿਸ ਹੋਣੀ ਸੀ ਕਿ ਤੁਸੀਂ ਦਾਅਵੇ ਕੀਤੇ ਨੇ, ਪੈਸਾ ਆਉਣਾ ਕਿੱਥੋਂ ਹੈ? ਹਾਂਜੀ। ਤੇ ਪਰ ਹੁਣ ਲੈ ਦੇ ਕੇ ਕੱਲਾ ਅੰਮ੍ਰਿਤਪਾਲ ਵਾਲਾ ਮਾਮਲਾ ਫੜਿਆ ਨਹੀਂ ਫੜਿਆ, ਪੁਲਿਸ ਨੇ ਛੱਡਤਾ, NIA ਨੇ ਫੜ ਲਿਆ, ਜਾਂ ਕਿਹਦੇ ਕਾਰਨ ਭੱਜਿਆ, ਫੁਟੇਜ ਅਸਲੀ ਆ ਕਿ ਨਕਲੀ ਆ, ਹੈਨਾ, ਗੱਡੀ ਕਿਵੇਂ ਛੱਡਤੀ, ਬਾਕੀ ਫੜ ਲਏ, ਉਹ ਕਿੱਥੇ ਗਿਆ? 154 ਬੰਦੇ ਫੜ ਲਏ ਕਹਿੰਦੇ, 500 ਬੰਦਾ ਰਡਾਰ ਤੇ ਆ ਕਹਿੰਦੇ। ਅੱਛਾ। ਤੇ ਬਸ ਨਹੀਂ ਫੜ ਹੋਇਆ ਤਾਂ ਅੰਮ੍ਰਿਤਪਾਲ। ਸੋ ਇਸ ਲਈ ਇਹ ਸਾਰੇ ਸਵਾਲ ਹੁਣ, ਕੀ ਇਹ ਅੰਮ੍ਰਿਤਪਾਲ ਦੇ ਮਾਮਲੇ ਨਾਲ ਬਾਕੀ ਮਾਮਲੇ ਸਾਰੇ ਦਬ ਗਏ? ਸਰਕਾਰ ਆਪਣੇ ਮਿਸ਼ਨ 'ਚ ਕਾਮਯਾਬ ਹੈ ਜੀ, ਜਾਂ ਸਰਕਾਰ ਦੀ ਨਾਕਾਮੀ ਵੀ ਉਹਦੇ ਲਈ ਫਾਇਦੇਮੰਦ ਸਾਬਤ ਹੋ ਰਹੀ ਹੈ, ਜਾਂ ਸਰਕਾਰ ਦੀ ਇਹ ਚਾਲ, ਪੁਲਿਸ ਦੀ ਚਾਲ, ਇਹ ਕੇਂਦਰ ਦੇ ਇਸ਼ਾਰੇ ਤੇ ਹੈ? ਕਿੰਨੇ ਹੀ ਸਵਾਲ ਨੇ।
ਹੁਣ ਬਜਟ ਦੇ ਵਿੱਚ ਦੇਖਦੇ ਹਾਂ ਵਿਰੋਧੀ ਧਿਰ ਕੀ ਭੂਮਿਕਾ ਨਿਭਾਉਂਦੀ ਆ ਤੇ ਸਰਕਾਰ ਕਿਹੜੇ ਜਵਾਬ ਦਿੰਦੀ ਆ, ਜਾਂ ਕੀ ਬਿਸ਼ਨੋਈ ਦਾ ਮਾਮਲਾ ਤੇ ਬਜਟ ਦਾ ਮਾਮਲਾ ਤੇ ਸਿੱਧੂ ਮੂਸੇਵਾਲੇ ਦਾ ਮਾਮਲਾ ਸਮਝੀਏ ਮਿੱਟੀ ਪੈ ਗਈ ਉਹਦੇ ਪਰ, ਕੱਲਾ ਹੁਣ ਅੰਮ੍ਰਿਤਪਾਲ ਦਾ ਮਾਮਲਾ ਹੀ ਚੱਲੂਗਾ ਤੇ ਸਰਕਾਰ ਨੂੰ ਇਹ ਸੂਟ ਕਰਦਾ ਸ਼ਾਇਦ। ਜੀ ਜੀ ਜੀ।